ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 12 ਨਵੰਬਰ 2015 27 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂਜ਼ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਭਾਰਤ ਆਪਣੇ ਆਪ ਨੂੰ ਇੱਕ ਲੋਕਤੰਤਰੀ ਦੇਸ਼ ਕਹਿੰਦਾ ਹੈ। ਉਹਨਾਂ ਦਾ ਪ੍ਰਧਾਨ ਮੰਤਰੀ ਭਾਰਤ ਦਾ ਮੋਦੀ ਇੰਗਲੈਂਡ 'ਚ ਆਇਆ ਹੋਇਆ ਹੈ, ਨਿਊਕਲੀਅਰ ਪੈਕਟ ਵੀ ਸਾਈਨ ਕੀਤਾ ਹੈ, ਕਈ ਬਿਲੀਅਨ ਡਾਲਰਸ ਦੀਆਂ ਡੀਲਸ ਵੀ ਸਾਈਨ ਕੀਤੀਆਂ। ਪਹਿਲਾ ਭਾਰਤੀ ਪ੍ਰਧਾਨ ਮੰਤਰੀ ਹੈ ਜਿਹੜਾ ਕਿ ਹਾਊਸ ਆਫ ਕਾਮਨਸ ਔਰ ਲਾਰਡਸ ਨੂੰ ਐਡਰੈਸ ਕਰ ਰਿਹਾ ਹੈ, ਉਹਨਾਂ ਨੂੰ ਸਿੱਖਿਆ ਦੇ ਰਿਹਾ ਕਿ ਦੁਨੀਆ ਦੇ ਵਿੱਚ ਦਹਿਸ਼ਤਗਰਦੀ ਬਹੁਤ ਵੱਡਾ ਜਿਹੜਾ ਹੈ ਉਹ ਖਤਰਾ ਹੈ, ਜਿਹੜਾ ਸਿਰੇ ਦਾ ਦਹਿਸ਼ਤਗਰਦ ਆਪ ਹੈ, ਜਿਸ ਦੇ ਹੱਥ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ। ਸੋ ਅਗਦ ਪੜ੍ਹੇ ਸ਼ੈਤਾਨ ਵੇ ਲਾ ਲੋ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜ੍ਹੇ ਸ਼ੈਤਾਨ ਵੇ ਲਾ ਲੋ। ਸ਼ੈਤਾਨ ਜਿਹੜਾ ਹੈ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਸੁਣਾ ਰਿਹਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਰਿਹਾ ਜੀ। ਸੋ ਇੱਕ ਪਾਸੇ ਇਹ ਜਿਹੜਾ ਵਰਤਾਰਾ ਦਿਖਾਇਆ ਜਾ ਰਿਹਾ ਬਾਹਰਲੇ ਮੁਲਕਾਂ ਨੂੰ ਕਿ ਜਿਵੇਂ ਬਹੁਤ ਉੱਥੇ ਸਭ ਪੀਸ ਹੈ, ਔਰ ਉਹਨਾਂ ਦਾ ਜਿਹੜਾ ਮੀਡੀਆ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਟ੍ਰੇਨਿੰਗ ਹੈ ਕਿ ਜੀ ਅਸੀਂ ਵੱਡੀ ਇਕੋਨਮੀ, ਸਾਡੀ ਗਰੋਥ ਰੇਟ ਜਿਹੜੀ ਹੈ ਇਕਨੋਮਿਕਲ ਉਹ 10% ਤੱਕ ਹੋਏਗੀ, ਚੀਨ ਦੀ 5% ਤੇ ਆ ਜਾਏਗੀ, ਅਗਲੇ 10 ਸਾਲ 'ਚ ਅਸੀਂ ਇੰਨੀ ਵੱਡੀ ਇਕੋਨਮੀ ਬਣ ਜਾਵਾਂਗੇ, ਔਰ ਇਸ ਕਿਸਮ ਦੀ ਡਰਾਮੇਬਾਜ਼ੀ ਚੱਲ ਰਹੀ ਹੈ। ਪਰ ਦੂਸਰੇ ਪਾਸੇ ਉਸ ਭਾਰਤ ਦੇ ਨਕਸ਼ੇ 'ਚ ਕੈਦ ਸਿੱਖ ਕੌਮ ਦਾ ਹੋਮਲੈਂਡ ਪੰਜਾਬ ਅੱਜ ਪੂਰੀ ਤਰ੍ਹਾਂ ਸਰਕਾਰੀ ਦਹਿਸ਼ਤਗਰਦੀ ਦਾ ਸ਼ਿਕਾਰ ਹੈ। ਹਾਲਾਂਕਿ ਪਿਛਲੇ ਦਿਨਾਂ 'ਚ ਅਸੀਂ ਕੱਲ੍ਹ ਹੀ ਜ਼ਿਕਰ ਕੀਤਾ ਸੀ ਕਿ ਕਿਵੇਂ ਲੱਖਾਂ ਦੀ ਗਿਣਤੀ 'ਚ ਸਿੱਖ ਇਕੱਠੇ ਹੋਏ ਸ਼ਾਂਤਮਈ ਢੰਗ ਨਾਲ ਜੀ, ਬਿਲਕੁਲ ਕੋਈ ਇਨਸੀਡੈਂਟ, ਕੋਈ ਵਾਕਿਆ ਉਸ ਸਾਰੇ ਸਮਾਗਮ ਦੌਰਾਨ ਜਾਂ ਉਸ ਸਾਰੇ ਹਫ਼ਤੇ 'ਚ ਐਸਾ ਨਹੀਂ ਹੋਇਆ ਜਿਹੜਾ ਕਿ ਹਕੂਮਤ ਨੂੰ ਇਹ ਮੌਕਾ ਦਿੰਦਾ ਜਾਂ ਉਹ ਕੋਈ ਕਾਨੂੰਨ ਦੀ ਆੜ ਦੇ ਥੱਲੇ ਸਮਾਗਮ ਨੂੰ ਰੁਕਵਾ ਦਿੰਦੇ ਜਾਂ ਚਲਦੇ ਸਮਾਗਮ ਦੇ ਵਿੱਚ ਕੋਈ ਰੁਕਾਵਟ ਹੁੰਦੀ ਜਾਂ ਉਸ ਤੋਂ ਬਾਅਦ ਕੋਈ ਹਿੰਸਾ ਦੀ ਵਾਰਦਾਤ ਹੁੰਦੀ। ਲੇਕਿਨ ਇਹਦੇ ਬਾਵਜੂਦ ਜਿਵੇਂ ਸਟੇਟ ਦਾ ਟੈਰਰ ਅੱਜ ਬੇਗੁਨਾਹ ਸਿੱਖਾਂ ਦੇ ਉੱਤੇ ਔਰ ਸਿੱਖ ਲੀਡਰਾਂ ਦੇ ਉੱਤੇ ਪੰਜਾਬ ਦੇ ਵਿੱਚ ਟੁੱਟਿਆ, ਉਸ ਦਾ ਇਹ ਸਬੂਤ ਹੈ ਕਿ ਕਿਵੇਂ ਪਿਛਲੇ 24 ਤੋਂ ਜ਼ਿਆਦਾ ਘੰਟਿਆਂ ਦੇ ਵਿੱਚ 18 ਦੇ ਕਰੀਬ ਜਿਹੜੇ ਪ੍ਰਮੁੱਖ ਸਿੱਖ ਲੀਡਰ ਨੇ ਜਿਹੜੇ ਕਿ ਸਰਬੱਤ ਖਾਲਸਾ ਨੂੰ ਆਰਗੇਨਾਈਜ਼ ਕਰਨ 'ਚ ਜਿਨ੍ਹਾਂ ਦਾ ਮੁੱਖ ਰੋਲ ਸੀ, ਔਰ ਜਿਨ੍ਹਾਂ 'ਚੋਂ ਈਵਨ 3 ਜਿਨ੍ਹਾਂ ਨੂੰ ਕਿ ਲੱਖਾਂ ਸਿੱਖਾਂ ਨੇ ਜਥੇਦਾਰ ਥਾਪਿਆ, ਪ੍ਰਮੁੱਖ ਸਿੱਖ ਜਥੇਬੰਦੀਆਂ ਔਰ ਸੰਪਰਦਾਵਾਂ ਨੇ ਉਹਨਾਂ ਨੂੰ ਸਿਰੋਪਾਓ ਦੇ ਕੇ ਨਵਾਜਿਆ ਜੀ। ਔਰ ਜਦੋਂ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਵੀ ਆਏ ਔਰ ਅੱਜ ਹੀ ਆਡਰ ਰਿਪੋਰਟਸ ਨੇ ਕਿ ਈਵਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ 'ਚ ਉਹਨਾਂ ਦੇ ਮੁਲਾਜ਼ਮਾਂ ਨੇ ਵੀ ਉਹਨਾਂ ਨੂੰ ਇਵੇਂ ਹੀ ਆਨਰ ਦਿੱਤਾ, ਉਹਨਾਂ ਦਾ ਰਸਤਾ ਕਿਸੇ ਨੇ ਨਹੀਂ ਰੋਕਿਆ ਜਿਵੇਂ ਕਿ ਉਹ ਅਸਲੀ ਜਥੇਦਾਰ ਨੇ। ਜਾਂ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਨੂੰ ਤਾਂ ਨਿਹੰਗ ਸਿੰਘਾਂ ਨੇ ਵੀ, ਜਿਹੜਾ ਜਥੇਦਾਰ ਗੁਰਬਚਨ ਸਿੰਘ ਹੈ, ਉਹ ਸਿਰੋਪਾਓ ਦੇਣ ਤੋਂ ਨਾ ਕਰ ਦਿੱਤੀ, ਕਿਉਂਕਿ ਇਹ ਆ ਰਿਹਾ ਸੀ ਕਿ ਜੀ ਦੀਵਾਲੀ ਦੇ ਮੌਕੇ ਜਾਂ ਬੰਦੀ ਛੋੜ ਦਿਵਸ ਮੌਕੇ ਜਥੇਦਾਰ 6-6:30 ਵਜੇ ਲੈਕਚਰ ਕਰਦਾ ਹੈ ਉੱਥੋਂ ਦਰਸ਼ਨੀ ਜੋੜੀ ਤੋਂ, ਉਸ ਕੌਮ ਦੇ ਨਾਂ ਸੁਨੇਹਾ ਦਿੰਦਾ ਜੀ। ਪਰ ਉਸ ਤੋਂ ਪਹਿਲਾਂ ਇੱਕ ਰਸਮ ਕੀਤੀ ਜਾਂਦੀ ਹੈ ਕਿ ਉਸ ਨੂੰ ਜਿਹੜਾ ਹੈ ਨਿਹੰਗ ਜਥੇਬੰਦੀਆਂ ਨੂੰ ਸਿਰੋਪਾਓ ਦਿੰਦਾ ਹੈ, ਕਿਉਂਕਿ ਨਿਹੰਗ ਬੁੱਢਾ ਦਲ ਜਾਂ ਅਕਾਲ ਤਖਤ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ ਦੇ ਥੱਲੇ ਉਹਨਾਂ ਦੇ ਕੋਲ ਰਹੀ, ਔਰ ਵੈਸੇ ਵੀ ਗੁਰੂ ਕਾ ਬਾਣਾ ਔਰ ਹਥਿਆਰਬੰਦ ਜਿਨ੍ਹਾਂ ਬਾਰੇ ਉਸ ਵੇਲੇ ਦੇ ਸਾਰੇ ਲਿਖਦੇ ਸੀ ਕਿ ਆਰਮ ਟੂ ਦਾ ਟੀਥ, ਕਿਉਂਕਿ ਨਿਹੰਗਾਂ ਦਾ ਕਾਨਸੈਪਟ ਕਿ ਜਿੰਨੇ ਸ਼ਸਤਰ ਚੁੱਕ ਸਕਦੇ ਹੋ ਚੁੱਕੋ ਜੀ। ਸੋ ਇਹ ਇੱਕ ਪਰੰਪਰਾ ਰਹੀ ਹੈ। ਲੇਕਿਨ ਇਸ ਵਾਰ ਇਸ ਲਈ ਵੀ ਜਥੇਦਾਰ 3-3:30 ਵਜੇ ਬੋਲਣ ਆ ਗਿਆ, ਔਰ ਅੱਜ ਹੀ ਇਹ ਰਿਪੋਰਟਿੰਗ ਆਈ ਕਿ ਉਹਨਾਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਦੇ ਮੈਂਬਰਾਂ ਨੂੰ ਸਿਰੋਪਾਓ ਦਿੱਤਾ ਜਾਂਦਾ, ਉਹਨਾਂ ਨੇ ਵੀ ਨਾ ਕਰ ਦਿੱਤੀ ਵੀ ਅਸੀਂ ਇਹ ਜਥੇਦਾਰ ਗੁਰਬਚਨ ਸਿੰਘ ਤੋਂ ਸਿਰੋਪਾਓ ਨਹੀਂ ਲੈਣਾ, ਕਿਉਂਕਿ ਅਸੀਂ ਇਹਨੂੰ ਜਥੇਦਾਰ ਨਹੀਂ ਮੰਨਦੇ, ਕੌਮ ਨਹੀਂ ਮੰਨਦੀ। ਹੁਣ ਇੱਕ ਪਾਸੇ ਤਾਂ ਇਹ ਟੋਟਲ ਰਿਜੈਕਸ਼ਨ, ਔਰ ਅੱਗੇ ਉਹ ਦਰਸ਼ਨੀ ਡਿਓੜੀ ਦੇ ਬਾਹਰ ਖਲੋ ਕੇ ਜਿਹੜਾ ਲੈਕਚਰ ਕਰਦਾ ਸੀ, ਐਤਕੀ ਅੰਦਰ ਬੰਦ ਕਮਰੇ 'ਚ ਬੈਠੇ ਨੇ ਐਡਰੈਸ ਕੀਤਾ, ਔਰ ਬਾਹਰ ਕਾਲੇ ਝੰਡੇ ਔਰ ਨਾਰੇ ਔਰ ਜਕਾਰੇ ਗੂੰਜਦੇ ਰਹੇ। ਪਰ ਇਹਦੇ ਬਾਵਜੂਦ ਜਿਸ ਤਰੀਕੇ ਨਾਲ ਭਾਈ ਧਿਆਨ ਸਿੰਘ ਮੰਡ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਬਾਹਰ ਨਿਕਲੇ ਦਰਬਾਰ ਸਾਹਿਬ ਤੋਂ ਹਾਰ ਬਾਜ਼ਾਰ ਵੱਲ ਜਾ ਰਹੇ ਸੀ, ਔਰ ਕਿਵੇਂ
ਗ੍ਰਿਫਤਾਰ ਕੀਤਾ। ਔਰ ਇਹ ਜਿਹੜੇ 18 ਲੀਡਰ, ਔਰ ਜਿਸ ਤਰੀਕੇ ਨਾਲ ਹੁਣ ਇਹਨਾਂ ਨੂੰ ਪੰਜਾਬ ਦੀਆਂ ਅੱਡ-ਅੱਡ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਹੈ, ਬੇਸ਼ੱਕ ਕਿਸੇ ਦਾ ਜ਼ਿਲ੍ਹਾ ਕੋਈ ਹੈ, ਨੇੜੇ ਦੀ ਜੇਲ੍ਹ ਕੋਈ ਹੈ, ਭਾਈ ਮੋਹਕਮ ਸਿੰਘ ਨੂੰ ਲੁਧਿਆਣੇ ਰੱਖਿਆ ਹੈ, ਭਾਈ ਧਿਆਨ ਸਿੰਘ ਮੰਡ ਨੂੰ ਨਾਭਾ ਜੇਲ੍ਹ 'ਚ ਲੈ ਗਏ ਨੇ, ਭਾਈ ਅਮਰੀਕ ਸਿੰਘ ਅਜਨਾਲਾ ਫਿਰੋਜ਼ਪੁਰ 'ਚ ਹੈ, ਭਾਈ ਗੁਰਦੀਪ ਸਿੰਘ ਬਠਿੰਡਾ ਜੇਲ੍ਹ 'ਚ ਨੇ, ਵਸਣ ਸਿੰਘ ਜਫਰਵਾਲ ਗੁਰਦਾਸਪੁਰ ਜੇਲ੍ਹ 'ਚ ਰੱਖਿਆ ਹੈ, ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਲੈ ਕੇ ਗਏ, ਪਰ ਉਹਨਾਂ ਨੇ ਵੀ ਕਿਹਾ ਜੀ ਸਿਕਿਉਰਿਟੀ ਰੀਜ਼ਨਸ ਕਰਕੇ ਅਸੀਂ ਰੱਖ ਨਹੀਂ ਸਕਦੇ, ਉਹਨੂੰ ਪਤਾ ਨਹੀਂ ਕਿੱਥੇ ਲੈ ਗਏ ਜੀ। ਔਰ ਸਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਸਵੇਰ ਵੇਲੇ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ, ਔਰ ਉਹਨਾਂ ਦੇ ਬੇਟੇ ਨੇ ਕਿਹਾ ਸੀ ਕਿ ਉਹਨਾਂ ਨੂੰ ਈਵਨ ਸਿਰ ਵੀ ਨਹੀਂ ਢੱਕਣ ਦਿੱਤਾ ਗਿਆ, ਔਰ ਉਹ ਬਿਮਾਰ ਨੇ। ਹਾਈ ਕੋਰਟ ਦਾ ਆਰਡਰ ਹੈ, ਜਦੋਂ ਈਵਨ ਸੀਨੀਅਰ ਪੁਲਿਸ ਅਫਸਰ ਜਿਹੜਾ ਗ੍ਰਿਫਤਾਰ ਕਰਨ ਆਇਆ ਉਹਨੂੰ ਦਿਖਾਇਆ ਕਿ ਇਹ ਹਾਈ ਕੋਰਟ ਦੀ ਉਹਨਾਂ ਦੀ ਐਂਟੀਸਿਪੇਟਰੀ ਬੇਲ ਵਾਂਗ ਆਰਡਰ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 7 ਦਿਨ ਪਹਿਲਾਂ ਉਹਨਾਂ ਨੂੰ ਦੱਸਣਾ ਪਏਗਾ, ਪਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਗ੍ਰਿਫਤਾਰ ਕੀਤਾ। ਲੇਕਿਨ ਉਹਨਾਂ ਨੂੰ ਬਾਅਦ 'ਚ ਹਸਪਤਾਲ ਲਿਜਾਣਾ ਪਿਆ, ਔਰ ਸ਼ਾਇਦ ਉਹਨਾਂ ਨੂੰ ਉਹ ਹਸਪਤਾਲ 'ਚ ਹੋਣਗੇ ਜਾਂ ਰਿਲੀਜ਼ ਕਰ ਦਿੱਤਾ, ਸਾਹਮਣੇ ਨਹੀਂ ਹੈ। ਔਰ ਹੁਣ ਇਹਨਾਂ ਸਾਰਿਆਂ ਦਾ ਜਿਨ੍ਹਾਂ ਨੂੰ ਫੜਿਆ ਕੀ ਜੁਰਮ ਹੈ? ਜੀ ਜੀ ਬਿਲਕੁਲ 107-51 ਲਾਈ ਹੈ। 107-51 ਧਾਰਾ ਜਿਹੜੀ ਹੈ ਉਹ ਅਮਨ ਭੰਗ ਦੀ ਧਾਰਾ ਹੁੰਦੀ ਹੈ ਕਿ ਜੀ ਅਮਨ ਭੰਗ ਦਾ। ਹੁਣ ਜ਼ਾਹਰ ਹੈ ਕਿ ਸਟੇਟ ਏਜੰਸੀਆਂ ਜਿਨ੍ਹਾਂ ਨੇ ਕਿ ਇਹ ਸਾਰਾ ਕਾਰਾ ਜਿਹੜਾ ਹੈ ਉਹ ਬਾਦਲ ਹੱਥ ਠੋਕੇ ਰਾਹੀਂ ਕਰਵਾਇਆ, ਉਹ ਇਹ ਸਮਝਦੀਆਂ ਨੇ, ਔਰ ਜਿਸ ਕਿਸਮ ਦਾ ਸਰਬੱਤ ਖਾਲਸੇ ਦੇ ਵਿੱਚ ਇਕੱਠ ਹੋਇਆ ਔਰ ਜ਼ਾਹਰਾ ਤੌਰ ਦੇ ਉੱਤੇ ਕੌਮ ਨੇ ਮਾਨਤਾ ਵੀ ਦਿੱਤੀ ਇਹਨਾਂ ਜਥੇਦਾਰਾਂ ਨੂੰ, ਭਾਵੇਂ ਆਰਜ਼ੀ ਨੇ 4-5 ਮਹੀਨੇ ਲਈ ਨੇ, ਵਿਸਾਖੀ ਦੇ ਉੱਤੇ ਪੂਰਾ ਅਕਾਲ ਤਖਤ ਸਾਹਿਬ ਦਾ ਵਿਧੀ ਵਿਧਾਨ ਬਣਾ ਕੇ ਨਵੇਂ ਜਥੇਦਾਰ ਨਿਯੁਕਤ ਕਰਨ ਜਾਂ ਸੇਵਾ ਮੁਕਤ ਕਰਨ ਦਾ ਸਿਸਟਮ ਹੋਏਗਾ ਜੀ। ਪਰ ਸਰਬੱਤ ਖਾਲਸਾ ਇਕੱਠ ਨਹੀਂ ਇਹਨਾਂ ਨੂੰ ਇੰਨਾ ਜਿਹੜਾ ਹੈ ਉਹ ਕੰਬਣੀ ਛੇੜ ਦਿੱਤੀ ਹੈ ਕਿ ਇਹਨਾਂ ਨੇ ਦੇਖਿਆ ਕਿ ਇਹ ਹੁਣ ਵਿਚਰਨਗੇ, ਥਾਂ ਥਾਂ ਤੇ ਸਿੱਖ ਸੰਗਤਾਂ ਇਹਨਾਂ ਦਾ ਸਵਾਗਤ ਕਰਨਗੀਆਂ। ਔਰ ਜੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਉਹ ਮੱਕੜ ਜਾਂ ਉਹਨਾਂ ਦਾ ਜਿਹੜਾ ਪਿੱਠੂ ਜਥੇਦਾਰ ਹੈ ਉਹਦੇ ਹੁਕਮ 'ਚ ਨਹੀਂ ਨੇ, ਰਾਦਰ ਉਹ ਅੱਗੇ ਝੁੱਕ ਕੇ ਜਿਹੜੇ ਨੇ ਇੱਧਰ ਜਿਹੜਾ ਆਪਣਾ ਸਤਿਕਾਰ ਦਿੰਦੇ ਨੇ। ਸੋ ਜ਼ਾਹਰ ਹੈ ਕਿ ਉਹਨਾਂ ਨੂੰ ਤਾਂ ਪੰਥ ਨਕਾਰ ਚੁੱਕਾ ਹੈ, ਔਰ ਆਲਰੇਡੀ ਸਰਬੱਤ ਖਾਲਸਾ ਨੇ ਵੀ ਉਹਨਾਂ ਨੂੰ ਪਦ ਮੁਕਤ ਕਰ ਦਿੱਤਾ। ਸੋ ਇਹ ਘਬਰਾਹਟ ਹੈ, ਔਰ ਅਸੀਂ ਸਮਝਦੇ ਹਾਂ ਵੀ ਇਹ ਮੁੱਢਲੇ ਤੌਰ ਦੇ ਉੱਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ। ਹੁਣ ਇਹੀ ਵਾਕਿਆ ਸ਼ੰਕਰਾਚਾਰੀਆ ਨਾਲ ਹੋਇਆ ਹੁੰਦਾ, ਕਿਸੇ ਜਾਮਾ ਮਸਜਿਦ ਵਰਗੀ ਮਸਜਿਦ ਹੀ ਸਹੀ ਜਿਨ੍ਹਾਂ ਦੇ ਇਮਾਮ ਨਾਲ ਹੋਇਆ ਹੁੰਦਾ, ਤੇ ਸਾਰਾ ਭਾਰਤ ਦਾ ਮੀਡੀਆ ਭਰਿਆ ਹੁੰਦਾ ਖਬਰਾਂ ਦੇ ਨਾਲ, ਲੋਕ ਬਾਹਰ ਆਏ ਹੁੰਦੇ। ਲੇਕਿਨ ਅੱਜ ਹਾਲ ਇਹ ਹੈ ਕਿ ਅਜੇ 2 ਦਿਨ ਪਹਿਲੇ ਲੱਖਾਂ ਦਾ ਇਕੱਠ ਜਿਨ੍ਹਾਂ ਨੂੰ ਆਪਣਾ ਜਿਹੜਾ ਉਹ ਕੌਮੀ ਰਹਿਨੁਮਾ ਦੇ ਤੌਰ ਦੇ ਉੱਤੇ ਆਪਣੇ ਪਵਿੱਤਰ ਤਖਤਾਂ ਦੀ ਸੇਵਾ ਸੰਭਾਲ ਦੇ ਲਈ ਚੁਣਦਾ ਹੈ, ਉਹਨਾਂ ਨੂੰ ਪੁਲਿਸ ਜਿਹੜੀ ਹੈ ਉਹ ਧੱਕ ਕੇ ਗ੍ਰਿਫਤਾਰ ਕਰਕੇ ਹਰ ਥਾਂ ਜਿਹੜੀ ਹੈ ਪੂਰੀ ਦੀ ਪੂਰੀ ਅੱਧੀ ਰਾਤ ਨੂੰ ਪੁਲਿਸ ਦੀ ਧਾੜ ਘਰਾਂ 'ਚ ਆਈ ਔਰ ਉਹਨਾਂ ਨੂੰ ਜਿਹੜਾ ਉਹ ਜ਼ਲੀਲ ਕਰਕੇ ਉਹਨਾਂ ਨੇ ਜਿਹੜਾ ਉਹ ਗ੍ਰਿਫਤਾਰੀ ਕੀਤੀ। ਸੋ ਇਹੀ ਇੱਕ ਆਪਣੇ ਆਪ 'ਚ ਸਵਾਲ ਹੈ। ਹੁਣ ਇੱਕ ਪਾਸੇ ਤਾਂ ਇਹ ਵਰਤਾਰਾ ਚੱਲ ਰਿਹਾ, ਦੂਸਰੇ ਪਾਸੇ ਇਹੀ ਨਹੀਂ ਕਿ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਸਿੱਖਾਂ ਦੀ ਧਾਰਮਿਕ ਆਜ਼ਾਦੀ, ਮੁੱਢਲੀਆਂ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਨੇ। ਇਹ ਭਾਰਤ ਦੀ ਹਿੰਦੂਤਵੀ ਸਰਕਾਰ ਹੁਣ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਿੱਖਾਂ ਦੀਆਂ ਇਹ ਮੁੱਢਲੀਆਂ ਆਜ਼ਾਦੀਆਂ ਬਾਹਰਲੇ ਮੁਲਕਾਂ 'ਚ, ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ, ਅਮਰੀਕਾ, ਕੈਨੇਡਾ ਦੇ ਵਿੱਚ ਵੀ ਸਿੱਖ ਇਹਨਾਂ ਆਜ਼ਾਦੀਆਂ ਨੂੰ ਨਾ ਮਾਣ ਸਕਣ। ਔਰ ਉਹਦਾ ਸਬੂਤ ਹੈ ਕਿ ਨਰਿੰਦਰ ਮੋਦੀ ਦੀ ਇਸ ਇੰਗਲੈਂਡ ਫੇਰੀ ਦੇ ਵੇਲੇ ਉਸ ਦੀਆਂ ਖੁਫੀਆ ਏਜੰਸੀਆਂ ਨੇ ਖਾਸ ਤੌਰ ਦੇ ਉੱਤੇ ਇੱਕ ਪੂਰਾ ਡੋਜ਼ੀਅਰ ਬਣਾ ਕੇ ਇੰਗਲੈਂਡ ਦੀ ਸਰਕਾਰ ਨੂੰ ਦਿੱਤਾ ਹੈ, ਔਰ ਈਵਨ ਉਹਦੇ 'ਚ ਉਹਨਾਂ ਨੇ ਕੁਝ ਬੰਦਿਆਂ ਨੂੰ ਤਾਂ ਨੇਮ ਕੀਤਾ ਹੈ ਕਿ ਜੀ ਇਹ ਖਾਲਿਸਤਾਨ ਲਈ ਕੰਮ ਕਰ ਰਹੇ ਨੇ, ਇੱਥੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਖਾਲਿਸਤਾਨ ਭਰ ਰਹੇ ਨੇ। ਪਰ ਹਾਲ ਇਹ ਹੈ ਵੀ ਜੇ ਅੱਜ ਜੋ ਕੁਝ ਪੰਜਾਬ 'ਚ ਵਾਪਰ ਰਿਹਾ ਹੈ ਜਾਂ ਸਰਬੱਤ ਖਾਲਸਾ ਜਾਂ ਉਸ ਤੋਂ ਪਹਿਲਾਂ ਇਹ ਸਿੱਖ ਚੈਨਲ ਹੋਏ, ਸੰਗਤ ਟੀਵੀ ਹੋਏ ਜਾਂ ਫਤਿਹ ਚੈਨਲ ਹੋਏ ਜਾਂ ਸਾਡਾ TV 84 ਹੈ ਜਿਹੜਾ ਅੱਜ ਪੰਜਾਬ ਦੇ ਨਹੀਂ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਮਕਬੂਲ ਨੇ, ਕਿਉਂਕਿ ਇਹਨਾਂ ਨੇ ਉਹ ਸਾਈਡ ਆਫ ਦਾ ਸਟੋਰੀ ਦੇਣੀ ਸ਼ੁਰੂ ਕੀਤੀ ਹੈ ਜਿਹਨੂੰ ਕਿ ਹਿੰਦੁਸਤਾਨੀ ਮੀਡੀਆ ਉਹਨਾਂ ਦਾ ਜ਼ਰ ਖਰੀਦ, ਪਿੱਠੂ ਮੀਡੀਆ ਔਰ ਵੈਸਟਰਨ ਦਾ ਤਾਂ ਕੋਈ ਇੰਟਰਸਟ ਨਹੀਂ ਹੈ, ਉਹ ਤਾਂ ਇੰਡੀਅਨ ਮੀਡੀਆ ਦੀਆਂ ਸਟੋਰੀਜ਼ ਪਿਕ ਕਰਦੇ ਨੇ। ਪਰ ਇਹਨਾਂ ਨੇ ਕਿਉਂਕਿ ਦੂਸਰੀ ਸਾਈਡ ਸਟੋਰੀ ਦੀ ਦਿਖਾਣੀ ਸ਼ੁਰੂ ਕੀਤੀ, ਸਿੱਖਾਂ ਦੇ ਵਿੱਚ ਅਵੇਅਰਨੈਸ ਆਈ ਔਰ ਇਹਨਾਂ ਦਾ ਝੂਠ ਵਿਕਦਾ ਨਹੀਂ ਹੈ। ਔਰ ਮੈਂ ਇਹ ਸਟੋਰੀ ਜਿਹੜੀ ਕਿ ਇੰਡੀਅਨ ਨਿਊਜ਼ ਏਜੰਸੀ ਦੀ ਹੈ, ਸਰਕਾਰੀ ਨਿਊਜ਼ ਏਜੰਸੀ ਦੀ,
ਜਿਹਨੂੰ ਬਹੁਤ ਸਾਰੇ ਅਖਬਾਰਾਂ ਨੇ ਕੈਰੀ ਕੀਤਾ ਹੈ, ਪੰਜਾਬੀ ਅਜੀਤ ਨੇ ਹੋਰ ਵੀ ਵੇਰਵੇ 'ਚ ਕੀਤਾ, ਪਰ ਮੈਂ ਟ੍ਰਿਬਿਊਨ ਦੀ ਸਟੋਰੀ ਪਿਕ ਕੀਤੀ ਹੈ ਕਿ ਕਿਵੇਂ ਮੋਦੀ ਨੇ ਹੁਣ ਇਹ ਬਾਹਰ ਸਿੱਖਾਂ ਦੀ ਆਜ਼ਾਦੀ ਨੂੰ ਕੁਚਲਣ ਦੇ ਲਈ ਆਪਣਾ ਜਿਹੜਾ ਹੈ ਫੁੱਲ ਫਲੈਜਡ ਓਪਨ ਦੇ ਵਿੱਚ ਜਿਹੜੀ ਹੈ ਕੈਂਪੇਨ ਸ਼ੁਰੂ ਕੀਤੀ ਹੈ। ਔਰ ਇਸ ਸਟੋਰੀ ਦਾ ਜਿਹੜੀ ਹੈਡਲਾਈਨ ਹੈ, ਇੰਡੀਆ ਟੂ ਸ਼ੇਅਰ ਡੋਜ਼ੀਅਰ ਔਨ ਰੈਡੀਕਲਸ ਐਕਟੀਵਿਟੀਜ਼, ਕਿ ਵੀ ਡੋਜ਼ੀਅਰ ਹੁੰਦਾ ਕਿ ਪੂਰਾ ਉਹ ਬਣਾਇਆ ਹੋਇਆ ਖਾਤਾ ਫਾਈਲ ਪੂਰਾ ਕੇਸ ਜਿਹੜਾ ਹੈ ਉਹ ਭਾਰਤ ਸ਼ੇਅਰ ਕਰੇਗਾ। ਰੈਡੀਕਲਸ ਇਹ ਖਾਲਿਸਤਾਨੀਆਂ ਦੇ ਲਈ ਸ਼ਬਦ ਇਸਤੇਮਾਲ ਕਰਦੇ ਨੇ, ਜਿਹਨੂੰ ਉੱਥੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿੰਦੇ ਨੇ ਜੀ। ਨਿਊ ਦਿੱਲੀ ਦੀ ਡੇਟਲਾਈਨ ਹੈ, ਇੰਡੀਆ ਪਲਾਨਸ ਟੂ ਸ਼ੇਅਰ ਵਿਦ ਬ੍ਰਿਟਨ the information about the activities of the UK-based Sikh radical groups that are pushing anti-Indian activities in the country and across Europe, ਕਿਉਂਕਿ ਉਹ ਇੰਗਲੈਂਡ ਦਾ ਹੁਣ ਦੌਰਾ ਕਰ ਰਹੇ ਤੇ ਇੰਗਲੈਂਡ ਦੇ ਹਵਾਲੇ ਨਾਲ ਹੈ ਕਿ ਉਹਨਾਂ ਨੂੰ ਉਹ ਪੂਰਾ ਦੇਣਗੇ ਕਿ ਕਿਵੇਂ ਇੱਥੋਂ ਜਿਹੜੀਆਂ ਭਾਰਤ ਵਿਰੋਧੀ ਕਾਰਵਾਈਆਂ ਸਿੱਖ ਕਰ ਰਹੇ ਨੇ। The dossier, which is being planned to be handed over by India during the Modi's visit, says radical groups have been organizing theoretical classes to bring Sikh youth on board, and that two people associated with the youth wing of Shromani Akali Dal Man and Babbar Khalsa International UK were planning to hold theoretical radicalization classes for Sikh youth, sources in the Home Ministry said here। ਹੁਣ ਤੁਸੀਂ ਤੁਹਾਡੇ ਕੈਂਪ ਲੱਗਦੇ ਨੇ, ਬੱਚੇ ਸਕੂਲਾਂ 'ਚ ਜਾਂਦੇ ਨੇ, ਗੁਰਮਤ ਸਕੂਲਾਂ 'ਚ, ਤੁਸੀਂ ਕਹਿ ਦਿਓ ਜੀ ਉੱਥੇ ਤਾਂ ਇਤਿਹਾਸ ਪੜ੍ਹਾਉਂਦੇ ਆ ਸਿੱਖਾਂ ਨੂੰ ਕਿ ਜੀ ਜੂਨ 84 'ਚ ਕੀ ਹੋਇਆ, ਇਹ ਤਾਂ ਉਹਨਾਂ ਦੇ ਬ੍ਰੇਨ ਵਾਸ਼ ਕਰ ਰਹੇ ਨੇ ਤਾਂ ਕਿ ਉਹ ਬੱਚੇ ਕੱਲ ਨੂੰ ਭਾਰਤ ਤੋਂ ਬਦਲਾ ਲੈਣ ਲਈ ਤਿਆਰ ਹੋਣ। ਸੋ ਇਹੋ ਜਿਹਾ ਚਾਰਜ ਉਹਨਾਂ ਨੇ ਦੋ ਨੌਜਵਾਨਾਂ ਦੇ ਉੱਤੇ ਜਿਨ੍ਹਾਂ ਦੇ ਨਾਂ ਦਿੱਤੇ ਨੇ ਜੀ, ਕਿ ਅਕਾਲੀ ਦਲ ਮਾਨ ਨਾਲ ਹੈ, ਇੱਕ ਬੱਬਰ ਖਾਲਸਾ ਨਾਲ ਹੈ ਜੀ। ਹੁਣ ਇਹ ਅੱਗੋਂ besides imparting ideological indoctrination, youths would also be imparted theoretical training to make improvised explosive devices using common chemicals by giving live demonstration। ਹੁਣ ਇਹ ਕੋਲੋਂ ਤੁਸੀਂ ਕੋਈ ਵੀ ਫੇਕ ਕਰੈਕਟਰ ਸਿੱਖਾਂ ਦੇ ਬਿਠਾ ਕੇ ਕਰ ਦਿਓ ਕਿ ਜੀ ਇਹ ਸਿਰਫ ਥਿਓਰੈਟੀਕਲ ਹੀ ਨਹੀਂ ਦਿੰਦੇ, ਇਹ ਨਾਲ ਉਸ ਸਿਰਫ ਇਹ ਦਿਮਾਗੀ ਸਫਾਈ ਨਹੀਂ ਉਹਨਾਂ ਦੀ ਕਰ ਰਹੇ ਸਿਧਾਂਤਕ ਤੌਰ ਤੇ, ਪਰ ਇਹ ਉਹਨਾਂ ਨੂੰ ਥਿਓਰੈਟੀਕਲ ਟ੍ਰੇਨਿੰਗ ਵੀ ਦੇ ਰਹੇ ਨੇ ਕੈਮੀਕਲਸ ਦਾ ਇਸਤੇਮਾਲ ਕਰਕੇ ਕਿ ਬੌਂਬ ਕਿਵੇਂ ਬਣਾਉਣੇ ਨੇ। Such classes have been held in recent past at Guru Nanak Gurdwara, Spark Hill, Stratford, Birmingham and Gurdwara Singh Sabha, Glasgow। ਇੱਕ 2014-2015 ਦੀ ਡੇਟ ਦੇ ਕੇ ਦੋ ਗੁਰਦੁਆਰੇ ਵੀ ਬਲੈਕ ਲਿਸਟ ਕਰ ਦਿੱਤੇ ਕਿ ਜੀ ਨਾ, ਔਰ ਉੱਥੇ ਕੈਂਪ ਹੋਣਗੇ, ਆਮ ਕੈਂਪ, ਔਰ ਉਹਦੀ ਤੁਸੀਂ ਜੋ ਮਰਜ਼ੀ ਕਹਿ ਦਿਓ ਕਿ ਜੀ ਇਹ ਜਿਹੜੇ ਨੇ ਇੱਥੇ ਤਾਂ ਬੰਬ ਬਣਾਉਣ ਦੀ ਟ੍ਰੇਨਿੰਗ ਦੇ ਰਹੇ ਨੇ ਜੀ। Those identified include Avtar Singh Khanda, Vice President of SAD Man, who is said to be close associate of Jagtar Singh Tara, and Paramjit Singh Pamma of BKI। ਹੁਣ ਨਾਂ ਲੈ ਦਿਓ ਕਿ ਜੀ ਉਹ ਹਵਾਰੇ ਦੇ ਨੇੜੇ ਆ, ਉਹ ਤਾਰੇ ਦੇ ਨੇੜੇ ਆ, ਉਹ ਫਲਾਣੇ ਦੇ ਨੇੜੇ ਆ, ਢਿਮਕੇ ਦੇ ਨੇੜੇ। The document notes that a July 31st meeting in Smethwick, UK, in support of hunger strike of separatist Surat Singh Khalsa, radical Sikh youths announced launching of a new organization, namely Miri Piri Foundation। ਹੁਣ 83 ਸਾਲਾ ਬਾਪੂ ਜਿਹੜਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਬੈਠਾ ਹੈ, ਉਹ ਵੀ ਅਲਗਾਵਵਾਦੀ ਹੋ ਗਿਆ। ਇੱਥੇ ਸੈਪਰੇਟਿਸਟ ਸੂਰਤ ਸਿੰਘ ਬਣਾਤਾ ਹੈ ਕਿ ਜੀ ਇਹ ਜਿਨ੍ਹਾਂ ਨੇ ਉੱਥੇ ਡੈਮੋਨਸਟ੍ਰੇਸ਼ਨ ਕੀਤਾ ਸੀ ਅਲਗਾਵਵਾਦੀ ਸੂਰਤ ਸਿੰਘ ਦੇ ਹੱਕ 'ਚ, ਇਹਨਾਂ ਦਾ ਸਬੰਧ ਮੀਰੀ ਪੀਰੀ ਫਾਊਂਡੇਸ਼ਨ ਹੈ। The meeting was attended by 125 persons, mostly Sikhs, including one Khem Singh। ਕਿਸੇ ਹੋਰ ਦਾ ਨਾਂ ਲੈ ਦਿਓ ਕਿ ਜੀ ਉਸ ਮੀਟਿੰਗ ਦੇ ਵਿੱਚ 125 ਬੰਦਾ ਆਇਆ, ਉਹਨਾਂ ਦੇ ਵਿੱਚ ਖੇਮ ਸਿੰਘ ਵੀ ਸੀ। Identifying Khem Singh as an apparent important activist of this newly formed organization, the dossier says he stated the goal of the organization is creation of Khalistan। ਇਹ ਹੁਣ dossier ਗਵਰਨਮੈਂਟ ਨੂੰ ਦੇ ਰਹੇ ਨੇ ਜੀ। ਇਹ ਖੇਮ ਸਿੰਘ ਨੇ ਉੱਥੇ ਖੜੇ ਹੋ ਕੇ ਇਕੱਠੇ ਹੋਇਆਂ ਨੂੰ ਕਿਹਾ ਕਿ ਜੀ ਸਾਡੀ ਜਥੇਬੰਦੀ ਦਾ ਜਿਹੜਾ ਗੋਲ ਹੈ ਉਹ ਖਾਲਿਸਤਾਨ ਬਣਾਉਣਾ। ਇਹ ਬਹੁਤ ਖਤਰਨਾਕ ਕੰਮ ਹੈ ਇਹ ਕਹਿਣਾ ਕਿ ਵੀ ਅਸੀਂ ਖਾਲਿਸਤਾਨ ਬਣਾਉਣਾ ਜੀ। While addressing the gathering, he appealed to Sikh youth to participate in formation of a separate Sikh land। ਕਿ ਜੀ ਉੱਥੇ ਤਾਂ ਬੋਲਦਿਆਂ ਉਹਨੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਨੂੰ ਇੱਕ ਵੱਖਰੇ ਦੇਸ਼ ਦੀ ਲੋੜ ਹੈ। He emphasized that it is the foremost responsibility of Miri Piri Foundation to propagate the Khalistan ideology among the Sikh masses, dossier narrates। ਉਹਨੇ ਕਿਹਾ ਜੀ, ਉਹਨੇ ਖਲੋ ਕੇ ਕਿਹਾ ਕਿ ਇਹ ਸਾਡਾ ਜਿਹੜਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਖਾਲਿਸਤਾਨ ਦੇ ਸਿਧਾਂਤ ਦੇ ਲਈ
ਖਾਲਿਸਤਾਨੀ ਵਿਚਾਰਧਾਰਾ ਦੇ ਲਈ ਜਿਹੜਾ ਕੰਮ ਕਰੀਏ। ਇਹ ਹੁਣ ਕਹਿ ਰਹੇ ਨੇ ਜੀ ਦੇਖੋ ਮੀਰੀ ਪੀਰੀ ਫਾਊਂਡੇਸ਼ਨ ਕਿੰਨੀ ਦਹਿਸ਼ਤਗਰਦ ਜਥੇਬੰਦੀ ਹੈ, ਇਹ ਤਾਂ ਨੌਜਵਾਨਾਂ ਨੂੰ ਦੱਸ ਰਹੀ ਹੈ ਕਿ ਸਾਨੂੰ ਖਾਲਿਸਤਾਨ ਕਿਉਂ ਚਾਹੀਦਾ। ਹੁਣ ਜਿਹੜਾ ਅਸੀਂ ਮੀਡੀਆ ਦੀ ਆਜ਼ਾਦੀ ਤੇ ਸਿੱਧੇ ਹਮਲੇ ਦੀ ਗੱਲ ਕਰਦੇ ਹਾਂ ਜੀ, ਦਾ ਡਾਕੂਮੈਂਟ ਆਈਡੈਂਟੀਫਾਈਜ਼ ਟੈਲੀਵਿਜ਼ਨ ਚੈਨਲਸ ਲਾਈਕ ਸਿੱਖ ਚੈਨਲ UK, ਸੰਗਤ TV, Star Live France as being controlled by pro-Khalistan radicals and known for carrying on anti-India tirade। ਹੁਣ ਇੰਗਲੈਂਡ ਦੇ ਆਫੀਸ਼ੀਅਲ ਜਿਹੜਾ ਡੋਜ਼ੀਅਰ ਜਿਹੜਾ ਇਹਨਾਂ ਨੇ ਦੇਣਾ ਹੈ ਉਹਦੇ 'ਚ ਉਹਨਾਂ ਨੇ ਇਹਨਾਂ ਜਿਹੜੇ 3 ਪ੍ਰੋਮੀਨੈਂਟ ਚੈਨਲ ਨੇ, ਕਿਉਂਕਿ ਇੰਗਲੈਂਡ ਦੀ ਗੱਲ ਕਰ ਰਹੇ ਜਦੋਂ ਅਮਰੀਕਾ ਵਾਲਿਆਂ ਨਾਲ ਕਰੇਗਾ ਫਿਰ ਸਾਡਾ ਵੀ ਨਾਂ ਲਏਗਾ, ਪਰ ਉਹ ਇਹ ਕਹਿ ਰਹੇ ਨੇ ਜੀ ਸਿੱਖ ਚੈਨਲ UK, ਸੰਗਤ TV ਤੇ ਸਟਾਰ ਲਾਈਵ ਇਹ ਜਿਹੜੇ ਨੇ ਇਹਨਾਂ ਤੇ ਇਹ ਖਾਲਿਸਤਾਨ ਪੱਖੀਆਂ ਦਾ ਇਹਨਾਂ ਤੇ ਕੰਟਰੋਲ ਹੈ ਔਰ ਇਹ ਭਾਰਤ ਵਿਰੋਧੀ ਜਿਹੜੀ ਹੈ ਐਕਟੀਵਿਟੀ ਕਰ ਰਹੇ ਨੇ, ਇਸ ਲਈ ਇਹ ਬਹੁਤ ਖਤਰਨਾਕ ਦਹਿਸ਼ਤਗਰਦ ਨੇ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੇ ਇਸ ਹੱਦ ਤੱਕ ਔਰ ਇਹਨਾਂ ਨੂੰ ਜਿਹੜੇ ਇਹਨਾਂ ਮੁਲਕਾਂ ਦੇ ਲੋਕ ਅੱਜ ਵਪਾਰਕ ਹਿੱਤਾਂ ਦੇ ਲਈ ਇੰਗਲੈਂਡ ਜਿਹੜਾ ਜਿਹਨੂੰ ਕਦੇ IK ਗੁਜਰਾਲ ਨਹੀਂ ਕਿਹਾ ਸੀ ਕਿ 3rd rate ਪਾਵਰ ਜੀ, ਕਦੇ ਭਾਵੇਂ ਉਹਨਾਂ ਦਾ ਗ੍ਰੇਟ ਬ੍ਰਿਟੇਨ ਉਹਨੂੰ ਕਹੀ ਜਾਣ ਕਿ ਜੀ ਜਿਨ੍ਹਾਂ ਦੇ ਰਾਹ 'ਚ ਸੂਰਜ ਨਹੀਂ ਸੀ ਡੁੱਬਦਾ ਤੇ ਫਲਾਣਾ, ਅੱਜ ਹਾਲਤ ਇਹ ਹੈ ਕਿ ਉਹ 3rd rate ਡਿਕਟੇਟਰ ਇੰਦਰਾ ਗਾਂਧੀ ਦੇ ਕਹਿਣ ਤੇ ਮਾਰਗਰੇਟ ਥੈਚਰ ਨੇ ਕਿਸ ਤਰੀਕੇ ਨਾਲ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਦੀ ਮਦਦ ਕੀਤੀ, ਜਿਹੜੀ ਹੈ ਆਪਣਾ ਭੇਜੇ ਸਪੈਸ਼ਲ ਇੰਟੈਲੀਜੈਂਸ ਦੇ ਬੰਦੇ ਰੇਕੀ ਕੀਤੀ ਔਰ ਉਸ ਹਮਲੇ ਦੇ ਵਿੱਚ ਉਹ ਜਿਹੜੀ ਹੈ ਉਹ ਉਸ ਦੀ ਸ਼ਮੂਲੀਅਤ ਹੈ ਇੰਗਲੈਂਡ ਦੀ। ਔਰ ਬਾਅਦ ਦੇ ਵਿੱਚ ਵੀ ਕਿੰਨਾ ਕੁਛ ਡੀਕਲਾਸੀਫਾਈ ਹੋ ਰਿਹਾ ਕਿ ਹੋਰ ਕੀ ਸਬੂਤ ਆਉਣਗੇ ਔਰ ਇਹਦੇ ਲਈ ਜਦੋਂ ਇਨਕੁਆਇਰੀ ਮੰਗੀ ਜਾਂਦੀ ਹੈ ਕਿ UN ਇਨਕੁਆਇਰੀ ਜਾਂ ਟਰੂਥ ਇਨਕੁਆਇਰੀ ਤਾਂ ਉੱਥੋਂ ਇੰਗਲੈਂਡ ਸਰਕਾਰ ਭੱਜਦੀ ਹੈ। ਔਰ ਅੱਜ ਉਸ ਇੰਗਲੈਂਡ ਦੀ ਜਿਹੜਾ ਇੰਗਲੈਂਡ ਆਪਣੇ ਆਪ ਨੂੰ ਮੈਗਨਾ ਕਾਰਟਾ ਦਾ ਵਾਰਿਸ ਦੱਸਦਾ ਹੈ, ਜਿਹੜਾ ਇੰਗਲੈਂਡ ਦੁਨੀਆ ਦੇ ਵਿੱਚ ਤਹਿਜ਼ੀਬ ਜਾਂ ਸਿਵਲਾਈਜੇਸ਼ਨ ਦਾ ਪਿਓ ਮੰਨਦਾ ਹੈ ਜਾਂ ਕਹਿੰਦਾ ਆਪਣੇ ਆਪ ਨੂੰ, ਉਹਨਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਹੈ ਕਿ ਇੱਕ ਕਾਤਲ ਨੂੰ, ਇੱਕ ਉਹ ਬੰਦਾ ਜਿਹਨੂੰ 7-8 ਸਾਲ ਇੰਗਲੈਂਡ ਨਹੀਂ ਜਿਹੜਾ ਜ਼ਿਆਦਾ 12 ਸਾਲ ਹੋਏਗਾ ਜਿਹਨੂੰ ਵੀਜ਼ਾ ਨਹੀਂ ਦਿੱਤਾ 2002 ਤੋਂ ਬਾਅਦ ਇੰਗਲੈਂਡ ਨਹੀਂ ਆਉਣ ਦਿੱਤਾ, ਅੱਜ ਰੈੱਡ ਕਾਰਪਟ ਵਿਛਾਈ ਹੋਈ ਹੈ, ਉਸ ਨੂੰ ਰਾਇਲ ਸੈਲੂਟ ਮਿਲ ਰਹੇ ਨੇ, ਆਨਰ ਮਿਲ ਰਿਹਾ ਕਿ ਉਹ ਐਡਰੈਸ ਕਰ ਰਿਹਾ ਔਰ ਉਸ ਮੁਲਕ 'ਚ ਆ ਕੇ ਜਿਹੜੇ ਮੁਲਕ ਦੇ ਸਿਟੀਜ਼ਨ ਨੇ, ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ, ਉਹਨਾਂ ਦੇ ਮੁੱਢਲੇ ਹੱਕ ਕਿ ਉਹਨਾਂ ਨੇ ਕਿਸ ਵਿਚਾਰਧਾਰਾ ਨੂੰ ਮੰਨਣਾ ਹੈ ਕਿਸ ਨੂੰ ਨਹੀਂ ਮੰਨਣਾ, ਉਹਨਾਂ ਨੇ ਮੋਦੀ ਤੋਂ ਡਿਕਟੇਟ ਲੈਣਾ ਜਾਂ ਦਿੱਲੀ ਦੇ ਹਾਕਮ ਉਹਨਾਂ ਨੂੰ ਦੱਸਣਗੇ ਕਿ ਵੀ ਉਹਨਾਂ ਨੇ ਆਪਣੇ ਚੈਨਲ ਕਿਵੇਂ ਚਲਾਉਣੇ ਨੇ। ਜੇ ਇਹਨਾਂ ਮੁਲਕਾਂ ਦੇ ਵਿੱਚ ਜਾਂ UN ਦਾ ਚਾਰਟਰ, ਇੱਥੇ ਫਸਟ ਅਮੈਂਡਮੈਂਟ, ਇੰਗਲੈਂਡ ਦੇ ਆਪਣੀ ਕਨਵੈਨਸ਼ਨ ਤੁਹਾਨੂੰ ਆਜ਼ਾਦੀ ਨਾਲ ਗੱਲ ਕਹਿਣ ਦਾ ਹੱਕ ਦਿੰਦੀ ਹੈ, ਤੇ ਫਿਰ ਜੇ ਕੋਈ ਦੂਸਰੇ ਮੁਲਕ ਦਾ ਹੈਡ ਆ ਕੇ ਉਸ ਮੁਲਕ ਦੇ ਸ਼ਹਿਰੀਆਂ ਦੀ ਜ਼ਿੰਦਗੀ ਦੇ ਵਿੱਚ ਜਾਂ ਉਹਨਾਂ ਦੇ ਜੀਵਨ ਢੰਗ ਜਾਂ ਉਹਨਾਂ ਨੇ ਕੀ ਸੋਚਣਾ ਹੈ, ਕੀ ਬੋਲਣਾ ਹੈ, ਕਿਹਦੇ 'ਚ ਵਿਸ਼ਵਾਸ ਕਰਨਾ ਹੈ, ਇੰਟਰਫੀਅਰ ਕਰਦਾ ਤੇ ਇਹ ਉਸ ਦੇ ਵਿਰੁੱਧ ਆਵਾਜ਼ ਵੀ ਨਾ ਉਠਾਉਣ। ਸੋ ਇਸ ਤੋਂ ਇਹ ਅੰਦਾਜ਼ਾ ਹੋਣਾ ਚਾਹੀਦਾ ਵੀ ਇਨ ਦਾ ਐਂਡ ਆਫ ਦਾ ਡੇ ਇਹ ਸਾਰੀ ਪੈਸਿਆਂ ਦੀ ਦੁਨੀਆ ਜੀ। ਔਰ ਇਹ ਗੱਲ ਨਵੀਂ ਨਹੀਂ ਹੈ ਕਿ ਇੰਗਲੈਂਡ ਨੇ ਇਸ ਕਿਸਮ ਦੀ ਹਰਕਤ ਕੀਤੀ ਹੈ। ਜੂਨ 84 ਤੋਂ ਬਾਅਦ ਵੀ ਮਾਰਗਰੇਟ ਥੈਚਰ ਨੇ ਤਾਂ ਹੈਲਪ ਕੀਤੀ। ਇਹ ਔਨ ਰੈਕਰਡ ਹੈ ਕਿ ਉਹਨਾਂ ਦੇ ਇੰਗਲੈਂਡ ਦੇ ਜਗੁਆਰ ਜਹਾਜ਼, 3rd rate ਜਹਾਜ਼ ਜਿਹੜੇ ਕਿ ਉਹਨਾਂ ਦੇ ਈਵਨ ਇੰਡੀਅਨ ਐਕਸਪਰਟਸ ਨੇ ਵੀ ਜਿਹੜੇ ਨੇ 에ਅਰਫੋਰਸ ਵਾਲਿਆਂ ਨੇ ਰਿਜੈਕਟ ਕਰ ਦਿੱਤੇ ਸੀ, ਪਰ ਜਦੋਂ 84 ਤੋਂ ਬਾਅਦ ਡੀਲ ਬਣਾਈ ਕਿ ਜੀ ਅਸੀਂ ਇੰਗਲੈਂਡ ਦੇ ਵਿੱਚ ਜਿਹੜਾ ਐਕਟੀਵਿਟੀ ਕੋਈ ਨਹੀਂ ਹੋਣ ਦੇਵਾਂਗੇ ਔਰ ਈਵਨ ਉਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਜਿਹੜਾ ਨਵੰਬਰ ਦੇ ਵਿੱਚ ਸੀ ਉਹਦਾ ਨਗਰ ਕੀਰਤਨ ਵੀ ਦਾ ਪਰਮਿਟ ਵੀ ਨਹੀਂ ਦਿੱਤਾ ਗਿਆ ਔਰ ਉਸ ਡੀਲ ਦੇ ਵਿੱਚ ਕਿ ਅਸੀਂ ਇੱਥੇ ਸਿੱਖਾਂ ਦੀ ਆਜ਼ਾਦੀ ਲਹਿਰ ਨੂੰ ਦਬਾਉਂਦੇ ਤੇ ਤੁਸੀਂ ਸਾਡੇ ਇੱਕ ਘਟੀਆ ਜਹਾਜ਼ ਖਰੀਦੋ। ਸੋ ਉਹ ਘਟੀਆ ਜਗੁਆਰ ਜਹਾਜ਼ ਖਰੀਦ ਕੇ ਉਹਨਾਂ ਨੇ ਜਿਹੜਾ ਆਪਣੇ ਮੁਲਕ ਦੇ ਜਿਹੜੇ ਵਛਿੰਦੇ ਸਿੱਖ ਸੀ ਉਹਨਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਨਾਲ ਸਮਝੌਤਾ ਕੀਤਾ ਔਰ ਅੱਜ ਫਿਰ ਡੇਵਿਡ ਕੈਮਰੌਨ ਜਿਹੜਾ ਕਿ ਕਿਤੇ ਦੀਵਾਲੀ ਮਨਾ ਰਿਹਾ ਹੈ ਉਹਨਾਂ ਦੇ ਨਾਲ ਕਿਤੇ ਦੂਸਰੇ ਔਰ ਇਸ ਕਿਸਮ ਦਾ ਜਿਹੜਾ ਔਰ ਇਹ ਸਾਹਮਣੇ ਆਇਆ ਕਿ ਕਿਵੇਂ ਇਸ ਮੋਦੀ ਕੈਬਨਿਟ ਦੀ ਸੁਸ਼ਮਾ ਸਵਰਾਜ ਨੇ ਇੰਗਲੈਂਡ ਦੇ ਸਿਸਟਮ ਨੂੰ ਪ੍ਰਭਾਵਿਤ ਕਰਕੇ ਲਲਿਤ ਮੋਦੀ ਜਿਹੜਾ ਕਿ ਚੋਰ ਉੱਥੋਂ ਦੌੜਿਆ ਹੋਇਆ ਹੈ, ਐਬਸਕੌਂਡਰ ਹੈ ਇੰਡੀਅਨ ਲਾਅ ਦਾ ਜੀ, ਔਰ ਉਸ ਨੂੰ ਜਿਹੜਾ ਪੁਰਤਗਾਲ ਦਾ ਕਿ ਕਿੱਥੋਂ ਦਾ ਵੀਜ਼ਾ ਦਵਾਇਆ, ਉਹ ਪਾਸਪੋਰਟ ਟਰੈਵਲ ਡਾਕੂਮੈਂਟ ਦਿਵਾਉਣ ਦੇ ਲਈ ਸਿਫਾਰਿਸ਼ ਕੀਤੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਇੰਡੀਅਨ ਸਿਸਟਮ ਜੇ ਇੱਕ ਪਾਸੇ ਪੰਜਾਬ ਦੇ ਵਿੱਚ ਸਿਵਲ ਲਿਬਰਟੀ ਸਾਡੀਆਂ ਰਿਲੀਜੀਅਸ ਫਰੀਡਮਸ ਦੇ ਉੱਤੇ ਸਿੱਧਾ ਅਟੈਕ ਹੈ
ਔਰ ਬਾਹਰਲੇ ਦੇਸ਼ਾਂ 'ਚ ਜਿਹੜੀ ਅਸੀਂ ਆਪਣੀ ਆਜ਼ਾਦੀ ਦੇ ਨਾਲ ਗੱਲ ਕਰਦੇ ਹਾਂ, ਇਸ ਦੇ ਉੱਤੇ ਵੀ ਜਿਹੜਾ ਪੂਰੀ ਤਰ੍ਹਾਂ ਛਾਪਾ ਪੈ ਰਿਹਾ ਔਰ ਇਸ ਦੇ ਲਈ ਸਾਨੂੰ ਮੁਖਰ ਹੋ ਕੇ, ਜਿਹਨੂੰ ਕਹਿੰਦੇ ਨੇ, ਬੁਲੰਦ ਹੋ ਕੇ ਆਵਾਜ਼ ਦੇ ਵਿੱਚ ਔਰ ਹਰ ਐਫਰਟ ਦੇ ਨਾਲ ਇਹਨਾਂ ਦਾ ਮੂੰਹ ਭੰਨਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ